ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਅਪ੍ਰੈਲ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ, ਸੁਨਹਿਰੀ ਮਤਨ, ਪਦਾਇਸ਼। ਤੇ ਰੱਬ ਨੇ ਉਸ ਸਭ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਏ। ਜਵਾਬੀ ਪੜ੍ਹਾਈ। ਇਫਸੀਓਂ। ਇਸ ਲਈ ਉਹ ਆਖਦਾ ਏ, ਐ ਸੌਣ ਵਾਲੇ ਜਾਗ ਤੇ ਮੁਰਦਿਆਂ ਵਿੱਚੋਂ ਜੀ ਉੱਠ, ਤੇ ਮਸੀਹ ਦੀ ਲੋਅ ਤੇਰੇ ਉੱਤੇ ਚਮਕੇਗੀ। ਇਸ ਲਈ ਧਿਆਨ ਨਾਲ ਵੇਖੋ ਵੀ ਕਿਵੇਂ ਟੁਰਦੇ ਹੋ, ਕਮਲਿਆਂ ਵਾਂਗਰ ਨਹੀਂ ਬਲਕਿ ਸਿਆਣਿਆਂ ਵਾਂਗਰ ਟੁਰੋ, ਤੇ ਵੇਲੇ ਨੂੰ ਗਨੀਮਤ ਸਮਝੋ ਕਿਉਂ ਜੇ ਦਿਨ ਭੈੜੇ ਨੇ। ਇਸ ਪਾਰੋਂ ਕਮਲੇ ਨਾ ਬਣੋ ਬਲਕਿ ਖੁਦਾਵੰਦ ਦੀ ਮਰਜ਼ੀ ਨੂੰ ਸਮਝੋ ਪਈ ਕੀ ਏ, ਤੇ ਸ਼ਰਾਬ ਨਾਲ ਮਸਤ ਨਾ ਬਣੋ ਕਿਉਂ ਜੇ ਇਹਦੇ ਨਾਲ ਬਦਚਲਨੀ ਪੈਦਾ ਹੁੰਦੀ ਏ, ਬਲਕਿ ਰੂਹ ਵਿੱਚ ਮਾਮੂਰ ਹੁੰਦੇ ਜਾਓ। ਤੇ ਆਪਸ ਵਿੱਚ ਜ਼ਬੂਰ ਤੇ ਗੀਤ ਤੇ ਰੂਹਾਨੀ ਗਜ਼ਲਾਂ ਗਾਇਆ ਕਰੋ, ਤੇ ਦਿਲ ਤੋਂ ਖੁਦਾਵੰਦ ਲਈ ਗਾਇਆ ਵਜਾਇਆ ਕਰੋ, ਤੇ ਸਾਰੀਆਂ ਗੱਲਾਂ ਵਿੱਚ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਨਾਂ ਨਾਲ ਹਮੇਸ਼ਾ ਰੱਬ ਬਾਪ ਦਾ ਸ਼ੁਕਰ ਕਰਦੇ ਰਹੋ, ਤੇ ਮਸੀਹ ਦੇ ਡਰ ਤੋਂ ਇੱਕ ਦੂਜੇ ਦੇ ਤਾਬੇ ਰਹੋ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਰੱਬ ਮੇਰਾ ਚੁਪਾਨ ਏ, ਮੈਨੂੰ ਘਾਟਾ ਨਹੀਂ ਹੋਵੇਗਾ। ਉਹ ਮੈਨੂੰ ਹਰੀਆਂ ਹਰੀਆਂ ਚਰਾਗਾਹਾਂ ਉੱਤੇ ਬਿਠਾਉਂਦਾ ਏ। ਉਹ ਮੈਨੂੰ ਸਕੂਨ ਵਾਲੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਏ। ਉਹ ਮੇਰੀ ਜਾਨ ਨੂੰ ਬਹਾਲ ਕਰਦਾ ਏ। ਉਹ ਮੈਨੂੰ ਆਪਣੇ ਨਾਂ ਦੇ ਪਾਰੋਂ ਸੱਚਾਈ ਦੀਆਂ ਰਾਹਾਂ ਉੱਤੇ ਲੈ ਜਾਂਦਾ ਏ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਵਾਲੀ ਵਾਦੀ ਵਿੱਚੋਂ ਮੈਨੂੰ ਲੰਘਣਾ ਪਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ, ਕਿਉਂ ਜੇ ਤੂੰ ਮੇਰੇ ਨਾਲ ਏ। ਤੇਰੇ ਅੱਸਾ ਤੇ ਤੇਰੀ ਲਾਠੀ ਨਾਲ ਮੈਨੂੰ ਤਸੱਲੀ ਏ। ਤੂੰ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਣਾ ਏ। ਤੂੰ ਮੇਰੇ ਸਿਰ ਉੱਤੇ ਤੇਲ ਮਲਦਾ ਏ। ਮੇਰਾ ਪਿਆਲਾ ਭਰ ਜਾਂਦਾ ਏ। ਬੇਸ਼ੱਕ ਚੰਗਿਆਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ, ਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਯਕੂਬ। ਐ ਮੇਰੇ ਪਿਆਰੇ ਭਰਾਓ, ਫਰੀਬ ਨਾ ਖਾਓ। ਵਾਜ਼। ਤੇ ਮੈਨੂੰ ਯਕੀਨ ਹੈ ਭਈ ਸਭ ਕੁਝ ਜੋ ਰੱਬ ਕਰਦਾ ਏ ਹਮੇਸ਼ਾ ਲਈ ਏ, ਇਹਦੇ ਵਿੱਚ ਕੁਝ ਘਾਟਾ ਨਹੀਂ ਹੋ ਸਕਦਾ, ਤੇ ਰੱਬ ਨੇ ਇਹ ਇਸ ਲਈ ਕੀਤਾ ਏ ਭਈ ਲੋਕੀ ਉਹਦੇ ਤੋਂ ਡਰਦੇ ਰਹਿਣ। ਸਲਾਤੀਨ। ਤੇ ਅੰਬੀਆਜ਼ਾਦਿਆਂ ਦੀਆਂ ਬੁੱਢੀਆਂ ਵਿੱਚੋਂ ਇੱਕ ਬੁੱਢੀ ਨੇ ਅਲੀਸ਼ਾ ਅੱਗੇ ਮਿੰਨਤ ਕੀਤੀ ਤੇ ਆਖਣ ਲੱਗੀ ਭਈ ਤੇਰਾ ਖਾਦਮ ਮੇਰਾ ਬੰਦਾ ਮਰ ਗਿਆ ਏ, ਤੇ ਤੈਨੂੰ ਪਤਾ ਏ ਭਈ ਤੇਰਾ ਖਾਦਮ ਖੁਦਾਵੰਦ ਤੋਂ ਡਰਦਾ ਸੀ, ਤੇ ਹੁਣ ਕਰਜ਼ ਲੈਣ ਵਾਲਾ ਆਇਆ ਏ ਭਈ ਮੇਰੇ ਦੋਵਾਂ ਪੁੱਤਰਾਂ ਨੂੰ ਲੈ ਜਾਵੇ ਤਾਂ ਜੋ ਉਹ ਗੁਲਾਮ ਬਣਨ। ਅਲੀਸ਼ਾ ਨੇ ਉਹਨੂੰ ਆਖਿਆ, ਮੈਂ ਤੇਰੇ ਲਈ ਕੀ ਕਰਾਂ? ਮੈਨੂੰ ਦੱਸ ਭਈ ਤੇਰੇ ਕੋਲ ਘਰ ਵਿੱਚ ਕੀ ਏ? ਉਹਨੇ ਆਖਿਆ, ਤੇਰੀ ਲੌਂਡੀ ਦੇ ਕੋਲ ਘਰ ਵਿੱਚ ਇੱਕ ਪਿਆਲਾ ਤੇਲ ਦੇ ਇਲਾਵਾ ਕੁਝ ਵੀ ਨਹੀਂ ਏ। ਤਦ ਉਹਨੇ ਆਖਿਆ ਭਈ ਤੂੰ ਜਾ ਤੇ ਬਾਹਰੋਂ ਆਪਣੇ ਗੁਆਂਢੀਆਂ ਕੋਲੋਂ ਭਾਂਡੇ ਉਧਾਰ ਲੈ ਕੇ ਆ। ਉਹ ਭਾਂਡੇ ਖਾਲੀ ਹੋਣ ਤੇ ਥੋੜੇ ਭਾਂਡੇ ਨਾ ਲਿਆਵੀਂ। ਫਿਰ ਤੂੰ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਅੰਦਰ ਜਾਵੀਂ, ਤੇ ਮਗਰੋਂ ਬੂਹਾ ਬੰਦ ਕਰ ਲਵੀਂ, ਤੇ ਉਹਨਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਵੀਂ, ਤੇ ਜਿਹੜਾ ਭਰ ਜਾਵੇ ਉਹਨੂੰ ਚੁੱਕ ਕੇ ਪਾਸੇ ਧਰ ਲਵੀਂ। ਫਿਰ ਉਹ ਉਹਦੇ ਕੋਲੋਂ ਟੁਰ ਗਈ, ਤੇ ਉਹਨੇ ਆਪਣੇ ਪੁੱਤਰਾਂ ਨੂੰ ਅੰਦਰ ਨਾਲ ਲੈ ਕੇ ਬੂਹਾ ਬੰਦ ਕਰ ਲਿਆ, ਤੇ ਉਹ ਉਹਦੇ ਕੋਲ ਲਿਆਂਦੇ ਜਾਂਦੇ ਸੀ, ਤੇ ਉਹ ਤੇਲ ਭਰੀ ਜਾਂਦੀ ਸੀ। ਜਦ ਉਹ ਭਾਂਡੇ ਭਰ ਗਏ ਤੇ ਉਹਨੇ ਆਪਣੇ ਪੁੱਤਰਾਂ ਨੂੰ ਆਖਿਆ, ਮੇਰੇ ਕੋਲ ਇੱਕ ਹੋਰ ਭਾਂਡਾ ਲਿਆਵੋ। ਉਹਨੇ ਉਹਨੂੰ ਆਖਿਆ, ਹੋਰ ਤੇ ਕੋਈ ਭਾਂਡਾ ਨਹੀਂ ਏ। ਤਦ ਤੇਲ ਬੰਦ ਹੋ ਗਿਆ। ਤਦ ਉਹਨੇ ਆ ਕੇ ਰੱਬ ਦੇ ਬੰਦੇ ਨੂੰ ਦੱਸਿਆ। ਉਹਨੇ ਉਹਨੂੰ ਆਖਿਆ, ਜਾ ਤੇਲ ਵੇਚ ਤੇ ਕਰਜ਼ਾ ਵਾਪਸ ਕਰ, ਤੇ ਜਿਹੜਾ ਬਾਕੀ ਬਚ ਜਾਵੇ ਉਹਦੇ ਨਾਲ ਤੂੰ ਤੇ ਤੇਰੇ ਪੁੱਤਰ ਗੁਜ਼ਾਰਾ ਕਰੋ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ, ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ, ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ, ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮਰਕਸ। ਫਿਰ ਇੱਕ ਔਰਤ ਜਿਹਦੇ 12 ਵਰ੍ਹਿਆਂ ਤੋਂ ਖੂਨ ਜਾਰੀ ਸੀ ਤੇ ਕਈ ਤਬੀਬਾਂ ਤੋਂ ਤਕਲੀਫ ਸਹਿ ਚੁੱਕੀ ਸੀ, ਤੇ ਆਪਣਾ ਸਾਰਾ ਮਾਲ ਖਰਚ ਕਰਕੇ ਵੀ ਉਹਨੂੰ ਕੁਝ ਫਾਇਦਾ ਨਾ ਹੋਇਆ ਸੀ, ਬਲਕਿ ਬਹੁਤੀ ਬਿਮਾਰ ਹੋ ਗਈ ਸੀ। ਯਿਸੂ ਦਾ ਹਾਲ ਸੁਣ ਕੇ ਜਿੱਥੇ ਵਿੱਚੋਂ ਉਹਦੇ ਮਗਰ ਆਈ ਤੇ ਉਹਦੇ ਲਿਬਾਸ ਨੂੰ ਛੂਹਿਆ।
ਕਿਉਂ ਜੇ ਉਹ ਆਖਦੀ ਸੀ ਵੀ ਜੇ ਮੈਂ ਉਹਦੇ ਲਿਬਾਸ ਨੂੰ ਛੂਹ ਲਵਾਂਗੀ ਤੇ ਚੰਗੀ ਹੋ ਜਾਵਾਂਗੀ। ਤੇ ਫੌਰਨ ਉਹਦਾ ਖੂਨ ਵਗਣਾ ਬੰਦ ਹੋ ਗਿਆ ਤੇ ਉਹਨੇ ਆਪਣੇ ਬਦਨ ਵਿੱਚ ਮਹਿਸੂਸ ਕੀਤਾ ਵੀ ਮੈਂ ਇਸ ਬਿਮਾਰੀ ਤੋਂ ਸ਼ਿਫਾ ਪਾਈ। ਯਿਸੂ ਨੇ ਫੌਰਨ ਆਪਣੇ ਆਪ ਵਿੱਚ ਜਾਣ ਕੇ ਵੀ ਮੇਰੇ ਵਿੱਚੋਂ ਕੂਵਤ ਨਿਕਲੀ। ਉਸ ਜੱਥੇ ਵਿੱਚ ਮਗਰ ਮੁੜ ਕੇ ਆਖਿਆ, ਕਿੰਨੇ ਮੇਰਾ ਲਿਬਾਸ ਛੋਇਆ? ਉਹਦੇ ਚੇਲਿਆਂ ਨੇ ਆਖਿਆ, ਤੂੰ ਵੇਖਦਾ ਏ ਜੱਥਾ ਤੇਰੇ ਉੱਤੇ ਡਿੱਗਦਾ ਪਿਆ ਏ ਤੇ ਤੂੰ ਆਖਦਾ ਏ ਵੀ ਮੈਨੂੰ ਕਿੰਨੇ ਛੋਇਆ? ਉਹਨੇ ਚਾਰਾਂ ਪਾਸੇ ਨਿਗਾਹ ਕੀਤੀ ਤਾਂ ਜੋ ਜਿੰਨੇ ਇਹ ਕੰਮ ਕੀਤਾ ਉਹਨੂੰ ਵੇਖੇ। ਉਹ ਔਰਤ ਜੋ ਕੁਝ ਉਹਦੇ ਉਤੋਂ ਹੋਇਆ ਸੀ ਮਹਿਸੂਸ ਕਰਕੇ ਡਰਦੀ ਤੇ ਕੰਬਦੀ ਹੋਈ ਉਹਦੇ ਅੱਗੇ ਡਿੱਗ ਪਈ ਤੇ ਸਾਰਾ ਹਾਲ ਸੱਚ-ਸੱਚ ਉਹਨੂੰ ਆਖ ਦਿੱਤਾ। ਉਹਨੇ ਉਹਨੂੰ ਆਖਿਆ, ਧੀਏ, ਤੇਰੇ ਈਮਾਨ ਨਾਲ ਤੈਨੂੰ ਸ਼ਿਫਾ ਮਿਲੀ, ਸਲਾਮਤ ਟੁਰ ਜਾ ਤੇ ਆਪਣੀ ਬਿਮਾਰੀ ਤੋਂ ਬਚੀ ਰਹਿ। ਲੂਕਾ। ਥੋੜੇ ਚਿਰ ਬਾਅਦ ਇੰਜ ਹੋਇਆ ਭਈ ਉਹ ਨੈਣ ਨਾਂ ਦੇ ਇੱਕ ਸ਼ਹਿਰ ਨੂੰ ਗਿਆ ਤੇ ਉਹਦੇ ਚੇਲੇ ਤੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅਪੜਿਆ ਤੇ ਵੇਖੋ ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਬੇਵਾ ਸੀ ਤੇ ਸ਼ਹਿਰ ਦੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ ਤੇ ਉਹਨੂੰ ਆਖਿਆ, ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ ਤੇ ਚੁੱਕਣ ਵਾਲੇ ਖਲੋ ਗਏ ਤੇ ਉਹਨੇ ਆਖਿਆ, ਐ ਜਵਾਨ, ਮੈਂ ਤੈਨੂੰ ਆਖਦਾ ਵਾਂ, ਉੱਠ। ਉਹ ਮੁਰਦਾ ਉੱਠ ਗਿਆ ਤੇ ਬੋਲਣ ਲੱਗਿਆ ਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ। ਤੇ ਸਾਰਿਆਂ ਉੱਤੇ ਦਹਿਸ਼ਤ ਛਾ ਗਈ ਤੇ ਰੱਬ ਦੀ ਵਡਿਆਈ ਕਰਕੇ ਆਖਣ ਲੱਗੇ ਵੀ ਇੱਕ ਵੱਡਾ ਨਬੀ ਸਾਡੇ ਵਿੱਚ ਆਇਆ ਹੈ ਤੇ ਰੱਬ ਨੇ ਆਪਣੀ ਉਮਤ ਵੱਲ ਧਿਆਨ ਕੀਤਾ ਹੈ। ਯੋਹੰਨਾ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਹੈ ਜਾਣਨ। ਜ਼ਬੂਰ। ਐ ਖੁਦਾਵੰਦ, ਤੂੰ ਧੰਨ ਏ, ਮੈਨੂੰ ਆਪਣੇ ਆਇਨ ਸਿਖਾ। ਮੈਂ ਆਪਣੀਆਂ ਬੁੱਲੀਆਂ ਤੋਂ ਤੇਰੇ ਆਖੇ ਹੋਏ ਕਲਾਮ ਨੂੰ ਬਿਆਨ ਕੀਤਾ। ਮੈਨੂੰ ਤੇਰੀਆਂ ਗਵਾਹੀਆਂ ਦੀ ਰਾਹ ਤੋਂ ਅਜਿਹੀ ਖੁਸ਼ੀ ਹੋਈ ਜਿਵੇਂ ਹਰ ਤਰ੍ਹਾਂ ਦੀ ਦੌਲਤ ਤੋਂ ਹੁੰਦੀ ਏ। ਮੈਂ ਤੇਰੇ ਕਾਨੂੰਨਾਂ ਉੱਤੇ ਧਿਆਨ ਕਰਾਂਗਾ ਤੇ ਤੇਰੀਆਂ ਰਾਹਾਂ ਦਾ ਲਿਹਾਜ਼ ਰੱਖਾਂਗਾ। ਮੈਂ ਤੇਰੇ ਆਇਨਾਂ ਵਿੱਚ ਖੁਸ਼ ਰਵਾਂਗਾ। ਮੈਂ ਤੇਰੇ ਕਲਾਮ ਨੂੰ ਨਾ ਭੁੱਲਾਂਗਾ। ਆਪਣੇ ਬੰਦੇ ਉੱਤੇ ਅਹਿਸਾਨ ਕਰ ਤਾਂ ਜੋ ਮੈਂ ਜਿਉਂਦਾ ਰਵਾਂ ਤੇ ਤੇਰੇ ਕਲਾਮ ਨੂੰ ਮੰਨਦਾ ਰਵਾਂ। ਮੇਰੀ ਅੱਖੀਆਂ ਖੋਲ੍ਹ ਦੇ ਤਾਂ ਜੋ ਮੈਂ ਤੇਰੀ ਸ਼ਰੀਅਤ ਦੇ ਅਜੀਬ ਕੰਮਾਂ ਨੂੰ ਵੇਖਾਂ। ਜ਼ਬੂਰ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਤੇ ਜੋ ਕੁਝ ਮੇਰੇ ਅੰਦਰ ਏ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲੀ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ। ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਏ। ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਏ। ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਏ। ਜਿਵੇਂ ਪੂਰਬ ਪੱਛਮ ਤੋਂ ਦੂਰ ਏ, ਉਂਝ ਹੀ ਉਹਨੇ ਸਾਡੀਆਂ ਖਤਾਵਾਂ ਸਾਥੋਂ ਦੂਰ ਕਰ ਦਿੱਤੀਆਂ। ਤੁਸੀਂ ਜਿਹੜੇ ਉਹਦੇ ਤਸੱਲਤ ਦੀਆਂ ਸਾਰੀਆਂ ਥਾਵਾਂ ਵਿੱਚੋਂ, ਐ ਮੇਰੀ ਜਾਨ, ਤੂੰ ਖੁਦਾਵੰਦ ਨੂੰ ਧੰਨ ਆਖ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਬਣਾਉਂਦਾ ਏ ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਬਦੀ ਹੌਲਨਾਕ, ਧੋਖਾ ਤੇ ਗੈਰ ਅਸਲੀ ਵਜੂਦੀਅਤ ਏ। ਬਦੀ ਉੱਚੀ ਨਹੀਂ ਏ, ਚੰਗਿਆਈ ਲਾਚਾਰ ਨਹੀਂ ਏ। ਨਾ ਹੀ ਮਾਦੇ ਦੇ ਨਾਂ ਦੇ ਹੀ ਕਾਨੂੰਨ ਪਹਿਲੇ ਤੇ ਰੂਹ ਦੇ ਕਾਨੂੰਨ ਦੂਜੇ ਨੰਬਰ ਉੱਤੇ ਨੇ। ਇਸ ਸਬਕ ਤੋਂ ਬਗੈਰ ਅਸੀਂ ਕਾਮਲ ਪਿਓ ਜਾਂ ਇਨਸਾਨ ਦੇ ਇਲਾਹੀ ਅਸੂਲ ਤੋਂ ਆਪਣੀ ਨਜ਼ਰ ਹਟਾ ਲੈਂਦੇ ਹਾਂ। ਗਲਤੀ ਹਮੇਸ਼ਾ ਗਲਤੀ ਹੀ ਰਹਿੰਦੀ ਏ। ਇਹ ਕੋਈ ਸ਼ੈ ਨਹੀਂ ਏ। ਹਯਾਤੀ ਦੀ ਕਿਸੇ ਗਲਤ ਫਹਿਮੀ ਦੇ ਤਾਈਂ ਹਯਾਤੀ ਬਾਰੇ ਕੋਈ ਵੀ ਬਿਆਨ ਗਲਤ ਏ, ਕਿਉਂ ਜੇ ਇਹ ਹਯਾਤੀ ਦੀ ਨਾਮ ਨਿਹਾਦ ਖੁਦੀ ਦੇ ਇਲਮ ਦਾ ਮਥਾਜ ਏ। ਇਹਦੀ ਅਸਲੀਅਤ ਜਾਂ ਵਜੂਦੀਅਤ ਦੇ ਇਲਮ ਦਾ ਮਥਾਜ ਏ। ਇਨਸਾਨ ਆਪਣੀ ਜਨੈਨੀ ਤੇ ਬਚਗਾਨਾ ਵਜੂਦੀਅਤ ਤੋਂ ਗਾਫਲ ਏ। ਪਰ ਜਿਵੇਂ ਜਿਵੇਂ ਉਹ ਇੱਕ ਹੋਰ ਝੂਠੇ ਦਾਅਵੇ ਵਿੱਚ ਵੱਧਦਾ ਏ, ਯਾਨੀ ਆਪ ਅਗਾਹ ਮਾਦੇ ਵਿੱਚ, ਤੇ ਉਹ ਇਹ ਆਖਣਾ ਸਿੱਖ ਲੈਂਦਾ ਏ ਭਈ ਮੈਂ ਕੋਈ ਹੈ ਵਾਂ, ਪਰ ਮੈਨੂੰ ਕਿਹਨੇ ਬਣਾਇਆ ਏ। ਗਲਤੀ ਜਵਾਬ ਦਿੰਦੀ ਏ, ਤੈਨੂੰ ਰੱਬ ਨੇ ਬਣਾਇਆ ਏ। ਗਲਤੀ ਦੀ ਪਹਿਲੀ ਕੋਸ਼ਿਸ਼ ਇਹ ਰਹੀ ਏ ਤੇ ਹੁਣ ਵੀ ਏ ਭਈ ਜੋ ਕੁਝ ਵੀ ਪਾਪ ਆਲੂਦ ਤੇ ਬਸ਼ਰੀ ਏ ਉਹਨੂੰ ਬਣਾਉਣ ਦਾ ਇਲਜ਼ਾਮ ਰੱਬ ਉੱਤੇ ਲਾਵੇ। ਪਰ ਲਾਮਹਿਦੂਦ ਸਿਆਣ ਅਜਿਹੇ ਗਲਤ ਅਕੀਦੇ ਨੂੰ ਨਾਚੀਜ਼ ਬਣਾ ਦਿੰਦੀ ਏ।
ਜਿੰਨਾ ਅਸੀਂ ਕਰ ਸਕਦੇ ਹਾਂ ਉਹਦੇ ਮੁਕਾਬਲੇ ਵਿੱਚ ਯਿਸੂ ਨੇ ਰੱਬ ਤੇ ਉਹਦੀ ਤਖਲੀਕ ਦੀ ਇਸ ਮੁਖਾਲਫਤ ਨੂੰ ਚੰਗਾ ਵਾਜ਼ਿਆ ਕੀਤਾ ਜਦ ਉਹਨੇ ਆਖਿਆ ਉਹ ਝੂਠਾ ਏ ਬਲਕਿ ਝੂਠ ਦਾ ਪਿਓ ਏ। ਵਾਦੀ, ਜ਼ੇਨੀ ਦਬਾਓ, ਮਸਕੀਨੀ, ਹਨੇਰਾ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਵਾਲੀ ਵਾਦੀ ਵਿੱਚੋਂ ਮੈਨੂੰ ਲੰਘਣਾ ਹੋਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ। ਜ਼ਬੂਰ 23:4 ਆਇਤ। ਭਾਵੇਂ ਇਨਸਾਨੀ ਸੋਚ ਦੇ ਮੁਤਾਬਕ ਰਾਹ ਹਨੇਰ ਏ, ਫਿਰ ਵੀ ਇਲਾਹੀ ਹਯਾਤੀ ਤੇ ਮੁਹੱਬਤ ਇਹਨੂੰ ਰੌਸ਼ਨ ਕਰਦੀ ਏ ਤੇ ਇਨਸਾਨੀ ਖਿਆਲ ਦੀ ਬਦਅਮਨੀ, ਮੌਤ ਦੇ ਡਰ ਤੇ ਗਲਤੀ ਦੀ ਫਰਜ਼ੀ ਹਕੀਕਤ ਨੂੰ ਤਬਾਹ ਕਰ ਦਿੰਦੀ ਏ। ਕ੍ਰਿਸਚਨ ਸਾਇੰਸ ਹਿੱਸਾਂ ਦੀ ਮੁਖਾਲਫਤ ਕਰਦਿਆਂ ਹੋਏ ਵਾਦੀ ਨੂੰ ਗੁਲਾਬ ਵਾਂਗਰ ਫੁੱਟਣ ਤੇ ਖਿਲਣ ਲਈ ਤਿਆਰ ਕਰਦੀ ਏ। ਬਿਮਾਰੀ ਤੇ ਗਲਤੀ ਦੀ ਦਰਜਾਬੰਦੀ ਕਰੋ ਜਿਵੇਂ ਸਾਡੇ ਮਾਲਕ ਨੇ ਕੀਤਾ ਜਦੋਂ ਉਹਨੇ ਇੱਕ ਬਿਮਾਰ ਦੇ ਬਾਰੇ ਆਖਿਆ ਜਿਹਨੂੰ ਇਬਲੀਸ ਨੇ ਬੰਨਿਆ ਹੋਇਆ ਸੀ, ਤੇ ਇਨਸਾਨੀ ਅਕੀਦੇ ਉੱਤੇ ਅਮਲ ਕਰਦਿਆਂ ਹੋਏ ਸੱਚਾਈ ਦੀ ਉਸ ਹਯਾਤੀ ਬਖਸ਼ ਤਾਕਤ ਵਿੱਚ ਗਲਤੀ ਲਈ ਇੱਕ ਆਲਾ ਜ਼ਹਿਰ ਮਾਰ ਲੱਭੋ ਜਿਹੜੀ ਤਾਕਤ ਅਜਿਹੇ ਕੈਦੀਆਂ ਲਈ ਕੈਦ ਦਾ ਬੂਹਾ ਖੋਲ੍ਹਦੀ ਏ ਤੇ ਬਦਨੀ ਤੇ ਇਖਲਾਕੀ ਤੌਰ ਤੇ ਕੈਦ ਤੋਂ ਆਜ਼ਾਦ ਕਰਦੀ ਏ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਏ ਤੇ ਰੱਬ ਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਜ਼ਾਜ ਤੋਂ ਇਲਾਵਾ ਕਿਸੇ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਮਾਦਾ ਤੇ ਇਹਦੇ ਪਾਪ, ਮੌਤ ਤੇ ਬਿਮਾਰੀ ਵਾਲੇ ਦਾਅਵੇ ਰੱਬ ਦੇ ਖਿਲਾਫ ਨੇ ਤੇ ਉਹਦੇ ਤੋਂ ਜਾਰੀ ਨਹੀਂ ਹੋ ਸਕਦੇ। ਜਿਸਮਾਨੀ ਹਿੱਸਾ ਰੱਬ ਤੇ ਰੂਹਾਨੀ ਸੱਚਾਈ ਤੋਂ ਵਾਕਿਫ ਨਹੀਂ ਹੋ ਸਕਦੀਆਂ। ਇਨਸਾਨੀ ਅਕੀਦੇ ਨੇ ਬਹੁਤ ਸਾਰੀਆਂ ਇਜਾਦਾਂ ਦਰਿਆਫਤ ਕੀਤੀਆਂ ਨੇ, ਪਰ ਉਹਨਾਂ ਵਿੱਚੋਂ ਕੋਈ ਇੱਕ ਵੀ ਇਲਾਹੀ ਅਸੂਲ ਦੇ ਬਗੈਰ ਇਲਾਹੀ ਸਾਇੰਸ ਦੇ ਹੋਣ ਵਾਲੇ ਮਸਲੇ ਨੂੰ ਹੱਲ ਨਹੀਂ ਕਰ ਸਕਦੀ। ਮਾਦੀ ਕਿਆਸ ਦੀਆਂ ਤਫਰਕਾਂ ਸਾਇੰਸੀ ਨਹੀਂ, ਉਹ ਸੁੱਚੀ ਸਾਇੰਸ ਤੋਂ ਫਰਕ ਹੁੰਦੀਆਂ ਨੇ ਕਿਉਂ ਜੇ ਉਹ ਇਲਾਹੀ ਕਾਨੂੰਨ ਉੱਤੇ ਨਿਉ ਨਹੀਂ ਰੱਖਦੀਆਂ। ਇਲਾਹੀ ਸਾਇੰਸ ਮਾਦੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਬਦਲ ਦਿੰਦੀ ਏ ਤੇ ਇੰਜ ਗਲਤੀ ਦੀਆਂ ਨੀਆਂ ਨੂੰ ਤੋੜ ਦਿੰਦੀ ਏ। ਇਸ ਲਈ ਸਾਇੰਸ ਤੇ ਹਿੱਸਾਂ ਵਿੱਚ ਵੈਰ ਤੇ ਹਿੱਸਾਂ ਦੀ ਗਲਤੀ ਪਾਰੋਂ ਕਾਮਲ ਸਮਝ ਨੂੰ ਹਾਸਲ ਕਰਨ ਦੇ ਨਾਮੁਮਕਿਨਾਤ ਨੂੰ ਮੁਕਾ ਦਿੰਦੇ ਨੇ। ਮਾਦੇ ਦੇ ਬਸ ਨਾਂ ਦੇ ਹੀ ਕਾਨੂੰਨ ਤੇ ਤਿੱਬੀ ਸਾਇੰਸ ਨੇ ਕਦੀ ਇਨਸਾਨ ਨੂੰ ਮੁਕੰਮਲ, ਹਮਾਹੰਗ ਤੇ ਲਾਫਾਨੀ ਨਹੀਂ ਬਣਾਇਆ। ਇਨਸਾਨ ਉਦੋਂ ਹਮਾਹੰਗ ਹੁੰਦਾ ਏ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਏ। ਇਸੇ ਤਰ੍ਹਾਂ ਹਸਤੀ ਦੀ ਸੱਚਾਈ ਨੂੰ ਸਮਝਣ ਦੀ ਅਹਿਮੀਅਤ ਏ ਜਿਹੜੀ ਰੂਹਾਨੀ ਵਜੂਦੀਅਤ ਦੇ ਅਸੂਲਾਂ ਨੂੰ ਜ਼ਾਹਿਰ ਕਰਦੀ ਏ। ਇਨਸਾਨ ਕਦੀ ਬਿਮਾਰ ਨਹੀਂ ਹੁੰਦਾ ਕਿਉਂ ਜੇ ਸਿਆਣ ਕਦੀ ਬਿਮਾਰ ਨਹੀਂ ਹੁੰਦੀ ਤੇ ਨਾ ਹੀ ਮਾਦਾ। ਅਜ਼ਮਾਉਣ ਵਾਲਾ ਤੇ ਅਜ਼ਮਾਇਆ ਜਾਣ ਵਾਲਾ, ਪਾਪ ਤੇ ਪਾਪੀ, ਬਿਮਾਰੀ ਤੇ ਉਹਦੀ ਵਜ੍ਹਾ ਦੋਵੇਂ ਝੂਠਾ ਈਮਾਨ ਨੇ। ਬਿਮਾਰੀ ਵਿੱਚ ਪੁਰਸਕੂਨ ਰਹਿਣਾ ਚੰਗਾ ਏ, ਪੁਰ ਉਮੀਦ ਹੋਣਾ ਚੰਗਾ ਏ, ਪਰ ਇਹ ਸਮਝਣਾ ਪਈ ਬਿਮਾਰੀ ਅਸਲੀ ਨਹੀਂ ਏ ਤੇ ਇਹ ਪਈ ਸੱਚਾਈ ਇਹਦੀ ਨਜ਼ਰ ਆਉਣ ਵਾਲੀ ਅਸਲੀਅਤ ਨੂੰ ਬਰਬਾਦ ਕਰ ਸਕਦੀ ਏ, ਸਭ ਤੋਂ ਬਹੁਤਾ ਚੰਗਾ ਏ ਕਿਉਂ ਜੇ ਇਹ ਸਮਝ ਆਲਮਗੀਰ ਤੇ ਕਾਮਲ ਇਲਾਜ ਏ। ਜਦੋਂ ਤੀਕਰ ਇੱਕ ਬਿਮਾਰੀ ਦੇ ਨਾਲ ਸੱਚਾਈ ਪਾਰੋਂ ਠੀਕ ਤੌਰ ਤੇ ਨਿਪਟਿਆ ਤੇ ਮੁਨਾਸਬ ਤੌਰ ਤੇ ਉਹਨੂੰ ਫਤਹ ਨਾ ਕੀਤਾ ਜਾਵੇ, ਬਿਮਾਰੀ ਉੱਤੇ ਕਦੀ ਕਾਬੂ ਨਹੀਂ ਪਾਇਆ ਜਾ ਸਕਦਾ। ਜੇ ਰੱਬ ਪਾਪ, ਬਿਮਾਰੀ ਤੇ ਮੌਤ ਨੂੰ ਤਬਾਹ ਨਹੀਂ ਕਰਦਾ ਤੇ ਉਹ ਇਨਸਾਨੀ ਸਿਆਣ ਵਿੱਚ ਤਬਾਹ ਨਹੀਂ ਹੁੰਦੇ, ਬਲਕਿ ਇਸ ਨਾਮ ਨਿਹਾਦ ਸਿਆਣ ਨੂੰ ਲਾਫਾਨੀ ਵਿਖਾਈ ਦੇਣ ਲੱਗਦੇ ਨੇ। ਜਿਹੜਾ ਰੱਬ ਨਹੀਂ ਕਰ ਸਕਦਾ, ਇਨਸਾਨ ਨੂੰ ਉਹ ਕੰਮ ਕਰਨ ਦੀ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ। ਜੇ ਰੱਬ ਹੀ ਬਿਮਾਰ ਨੂੰ ਸ਼ਿਫਾ ਨਹੀਂ ਦਿੰਦਾ ਤੇ ਉਹ ਸ਼ਿਫਾਯਾਬ ਨਹੀਂ ਹੋ ਸਕਦੇ ਕਿਉਂ ਜੇ ਕੋਈ ਕਮਤਰ ਤਾਕਤ ਲਾਮਤਨਾਹੀ ਕਾਦਰ ਮੁਤਲਕ ਦੀ ਤਾਕਤ ਦੇ ਬਰਾਬਰ ਨਹੀਂ, ਬਲਕਿ ਰੱਬ ਸੱਚਾਈ, ਹਯਾਤੀ, ਪਿਆਰ, ਬਿਮਾਰ ਨੂੰ ਰਾਸਤਬਾਜ਼ਾਂ ਦੀਆਂ ਦੁਆਵਾਂ ਬਾਰੋਂ ਸ਼ਿਫਾ ਦਿੰਦਾ ਹੈ। ਬਦਨੀ ਹਿੱਸਾਂ ਬਿਮਾਰੀਆਂ ਨੂੰ ਅਸਲੀਅਤਾਂ ਦੇ ਤੌਰ ਤੇ ਮੁਤੱਯਨ ਕਰਦੀਆਂ ਨੇ, ਪਰ ਕਲਾਮ ਵਾਜ਼ਿਹ ਦੱਸਦਾ ਹੈ ਭਈ ਰੱਬ ਨੇ ਸਭ ਕੁਝ ਬਣਾਇਆ। ਇੱਥੇ ਤੀਕਰ ਭਈ ਬਦਨੀ ਹਿੱਸਾਂ ਆਖਰੀਆਂ ਨੇ, ਭਈ ਮਾਦਾ ਬਿਮਾਰੀ ਦੀ ਵਜ੍ਹਾ ਬਣਦਾ ਏ ਤੇ ਇਲਾਹੀ ਸਿਆਣ ਇਹਨੂੰ ਸ਼ਿਫਾ ਨਹੀਂ ਦੇ ਸਕਦੀ ਜਾਂ ਨਹੀਂ ਦੇਵੇਗੀ। ਮਾਦੀ ਹਿੱਸਾਂ ਉਹ ਸਭ ਕੁਝ ਨੂੰ ਪੈਦਾ ਕਰਦੀਆਂ ਨੇ ਤੇ ਉਹਦੀ ਹਮਾਇਤ ਕਰਦੀਆਂ ਨੇ ਜਿਹੜਾ ਮਾਦੀ, ਗੈਰ ਅਸਲੀ, ਖੁਦਗਰਜ਼ ਜਾਂ ਬੇਬੁਨਿਆਦ ਹੁੰਦਾ ਏ। ਉਹ ਰੂਹ ਨੂੰ ਮਿੱਟੀ ਵਿੱਚ ਮਿਲਾ ਦਿੰਦੀਆਂ ਨੇ, ਹਯਾਤੀ ਨੂੰ ਕੈਦਖਾਨੇ ਵਿੱਚ ਤੇ ਸਾਰੀਆਂ ਸ਼ੈਵਾਂ ਨੂੰ ਜ਼ਵਾਲ ਲਈ ਤਬਾਹ ਕਰ ਦਿੰਦੀਆਂ ਨੇ। ਸਾਨੂੰ ਰੂਹਾਨੀ ਫਹਿਮ ਦੀ ਸੱਚਾਈ ਦੇ ਨਾਲ ਮਾਦੀ ਫਹਿਮ ਦੇ ਇਸ ਝੂਠ ਨੂੰ ਚੁੱਪ ਕਰਵਾ ਦੇਣਾ ਚਾਹੀਦਾ ਹੈ। ਨਾਮ ਨਿਹਾਦ ਬਿਮਾਰੀ ਦੀ ਵਜ੍ਹਾ ਜ਼ੇਨੀ, ਇੱਕ ਬਸ਼ਰੀ ਡਰ, ਇੱਕ ਖਰਾਬ ਸਿਹਤ ਦੀ ਤਾਕਤ ਤੇ ਲੋੜ ਦਾ ਯਕੀਨ ਜਾਂ ਗਲਤ ਅਕੀਦਾ। ਇਹਦੇ ਨਾਲ ਇਹ ਡਰ ਏ ਭਈ ਸਿਆਣ ਇਨਸਾਨ ਦੀ ਹਯਾਤੀ ਦੀ ਹਿਫਾਜ਼ਤ ਕਰਨ ਦੇ ਕਾਬਿਲ ਨਹੀਂ ਏ ਤੇ ਇਹਦੇ ਉੱਤੇ ਕਾਬੂ ਪਾਉਣ ਲਈ ਨਾਅਹਿਲ ਏ।
ਇਸ ਨਾਸਮਝ ਇਨਸਾਨੀ ਅਕੀਦੇ ਦੇ ਬਗੈਰ ਕੋਈ ਵੀ ਹਾਲਤ ਤਕਲੀਫਾਂ ਨੂੰ ਪੈਦਾ ਕਰਨ ਲਈ ਆਪਣੇ ਆਪ ਵਿੱਚ ਬੇਬਸ ਹੈ। ਬਿਮਾਰੀ ਉੱਤੇ ਤੇ ਇਹਦੇ ਨਾਲ ਬਿਮਾਰੀ ਦੇ ਡਰ ਉੱਤੇ ਵੀ ਇਹ ਖੁਫੀਆ ਅਕੀਦਾ ਹੈ ਜਿਹੜਾ ਬਿਮਾਰੀ ਨੂੰ ਖਾਸ ਹਾਲਾਂ ਨਾਲ ਜੋੜਦਾ ਹੈ ਤੇ ਇਹ ਦੋਵਾਂ ਨੂੰ ਇਕੱਠਾ ਪੇਸ਼ ਕਰਨ ਦੀ ਵਜ੍ਹਾ ਬਣਦਾ ਹੈ। ਜਿਵੇਂ ਸ਼ਾਇਰੀ ਤੇ ਮੌਸੀਕੀ ਇਨਸਾਨੀ ਯਾਦਦਾਸ਼ਤ ਦੇ ਰਾਹੀਂ ਦੁਬਾਰਾ ਇਕੱਠੇ ਬਣਾਏ ਜਾਂਦੇ ਨੇ। ਬਿਮਾਰੀ ਵਿੱਚ ਕੋਈ ਜ਼ਹਾਨਤ ਨਹੀਂ ਹੁੰਦੀ, ਅਣਜਾਣੇ ਵਿੱਚ ਤੁਸੀਂ ਆਪਣੇ ਆਪ ਨੂੰ ਤਕਲੀਫ ਵਿੱਚ ਰਹਿਣ ਦੀ ਸਜ਼ਾ ਦਿੰਦੇ ਹੋ। ਇਹ ਫਹਿਮ ਇਸ ਖੁਦਕਾਰ ਸਜ਼ਾ ਨੂੰ ਬਦਲਣ ਤੇ ਸੱਚਾਈ ਦੇ ਨਾਲ ਹਰ ਸੂਰਤ ਹਾਲ ਦਾ ਮੁਕਾਬਲਾ ਕਰਨ ਦੇ ਕਾਬਲ ਬਣਾਏਗਾ। ਇਲਾਜ ਕਰਨ ਵਾਲੇ ਨੂੰ ਬਿਮਾਰੀ ਅਸਲੀ ਨਹੀਂ ਲੱਗਣੀ ਚਾਹੀਦੀ, ਕਿਉਂ ਜੇ ਇਹ ਗੱਲ ਮੰਨਣ ਦੇ ਕਾਬਲ ਹੈ ਭਈ ਮਰੀਜ਼ ਨੂੰ ਠੀਕ ਕਰਨ ਦਾ ਤਰੀਕਾ ਇਹ ਹੈ ਭਈ ਉਹਨੂੰ ਬਿਮਾਰੀ ਗੈਰ ਅਸਲੀ ਜ਼ਾਹਿਰ ਕੀਤੀ ਜਾਵੇ। ਸਾਨੂੰ ਹਰ ਥਾਂ ਤੇ ਜਿਨ੍ਹਾਂ ਦੇ ਬਾਰੇ ਗੱਲਾਂ ਨੂੰ ਤਰਕ ਕਰਨਾ ਚਾਹੀਦਾ ਹੈ। ਸਾਨੂੰ ਤੋਹਮ ਪ੍ਰਸਤੀ ਦੇ ਕੁਝ ਹੋਣ ਨੂੰ ਮੰਨਣਾ ਜਾਰੀ ਨਹੀਂ ਰੱਖਣਾ ਚਾਹੀਦਾ, ਬਲਕਿ ਸਾਨੂੰ ਇਹਦੇ ਸਾਰੇ ਅਕੀਦਿਆਂ ਉੱਤੇ ਗੌਰ ਕਰਨਾ ਚਾਹੀਦਾ ਹੈ ਤੇ ਸਿਆਣੇ ਬਣਨਾ ਚਾਹੀਦਾ ਹੈ। ਜਦ ਅਸੀਂ ਸਿੱਖਦੇ ਹਾਂ ਕਿ ਗਲਤੀ ਅਸਲ ਨਹੀਂ ਹੈ, ਅਸੀਂ ਤਰੱਕੀ ਲਈ ਤਿਆਰ ਹੋ ਜਾਵਾਂਗੇ। ਜਿਹੜੀਆਂ ਸ਼ੈਵਾਂ ਪਿਛਾਂ ਰਹਿ ਗਈਆਂ ਨੇ ਉਹਨਾਂ ਨੂੰ ਭੁੱਲ ਕੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।